Afghan returned ITBP canines to now serve in Chhattisgarh and tie Naxal ops कि 3 स्निफर डॉग कुत्ते और 90 ਜਿਹੜੇ ਨੇ ਉਹਨਾਂ ਦੇ ITBF ਦੇ ਜਿਹੜੇ ਉੱਥੇ ਤੈਨਾਤ ਕੀਤੇ ਹੋਏ ਸੀ ਕਾਬਲ ਐਮਬੈਸੀ। ਸਟਾਫ ਕਿੰਨੇ 100 ਆ ਉਹ ਵੱਖਰਾ ਹੈ, ਇਹ ਸਿਰਫ ਉਹਨਾਂ ਉਹ ਕਹਿ ਰਹੇ ਨੇ ਜੀ ਉਹਨਾਂ ਨੇ ਬਹੁਤ ਸੇਵ ਕੀਤਾ ਉੱਥੇ ਜਿਹੜੇ ਅਦਰਵਾਈਜ਼ ਤਾਂ ਬਹੁਤ ਸਾਰੇ ਬਲਾਸਟ ਔਰ ਦੂਜੇ ਆਉਣੇ ਸੀ। ਇੰਨਾ ਵੱਡਾ ਇਹਨਾਂ ਦਾ ਜਸੂਸੀ ਨੈਟਵਰਕ ਸੀ ਕਿ ਉਹਨੂੰ ਪ੍ਰੋਟੈਕਟ ਕਰਨ ਦੇ ਲਈ ਆ 90 ਜਿਹੜੇ ਨੇ ITBF ਦੇ ਇਹਨਾਂ ਦੇ ਸਪੈਸ਼ਲੀ ਟ੍ਰੇਨਡ ਕਮਾਂਡੋਜ਼ ਉਹ ਕੱਲੀ ਕਾਬਲ ਦੀ ਐਮਬੈਸੀ ਸੀ। ਬਾਕੀ ਸਾਰਿਆਂ 'ਚ ਕੀ ਕਰ ਰਹੇ ਸੀ? ਨਰੇਸ਼ ਕੁਮਾਰ ਤਾਲੀਬਾਨੀ ਉਹਨੇ ਨਾਲ ਲਿਖਿਆ, ਉਹਦੀ ਇੱਕ ਲਿਖਤ ਜਿਹੜੀ ਹੈ ਉਹ ਅੱਜ ਘੁੰਮ ਰਹੀ ਹੈ ਸਾਰੇ ਪਾਸੇ। ਔਰ ਉਹਨੇ ਕਿਹਾ ਵੀ ਬਹੁਤ ਜਲਦੀ ਮੋਦੀ ਜਿਹੜਾ ਹੈ ਉਹ ਐਡਰੈਸ ਕਰੇਗਾ ਮੁਲਕ ਨੂੰ ਟੀਵੀ ਤੋਂ, ਔਰ ਕਹਿੰਦਾ ਵੀ ਉਹਦੀ ਸਪੀਚ ਕੀ ਹੋਏਗੀ ਮੈਂ ਉਹਦੇ ਹੀ ਲਫ਼ਜ਼ ਦੁਹਰਾ ਦਿੰਦਾ। और भाइयों और बहनों, तालिबान से हमारा रिश्ता बहुत पुराना है। जब मैं छोटा था तो मैं भी तालिबानी था, हमारा परिवार भी तालिबानी परिवार है। मुझे बचपन से ही ताली बजाने का बहुत शौक था। मैं जब भी ताली बजाता तो मेरी माँ बोलती थी मोदी तालिबानी। व्यूअर्स वेलकम बैक नाउ प्रोग्राम। सो व्यूअर्स हुण आपां गलबात करन जा रहे हैं कि भारत ने अफगानिस्तान विच $3 बिलियन खर्च किए, बहुत सारे खुफिया ऑपरेशन भी किए, लेकिन तालिबान वालों अफगानिस्तान विच फतह हासिल करन तो बाद भारत की हालत इहो जी कर दी है जिवें कि मक्खन चों वाल बाहर कड्ढीदा। सो हुण भारत बांदर वांगू टपूसियां मार के इधर उधर खलारा पा रहा है और उस दे हथ पल्ले कुछ नहीं आ रहा। सो इस बारे आपां गलबात करन जा रहे हैं। सो असीं चाहांगे कि तुसीं इसे तरह बने रहना, देखण सुन लई एंड लिखण लई तुहाडा सब दा बहुत बहुत शुक्रिया जी। डॉक्टर साहब की विचार ने? देखो हुण बांदर टपूसियां वाली गल समझ आ सकती है, वैसे वो कहानी अक्सर एक जिहड़ी मैं सुना भी दिंदा है, पहला भी हुंदा है कि भी सब ने रल मिल के जिहड़ा बांदर नूं जंगल दा राजा बना दिता चुक चका के, और उन्होंने कहा जी असीं वोटां बना के बनाता। हुण डेमोक्रेसी तो यही हुंदी है ना, डेमोक्रेसी बांदर नूं बना दो जिवें मोदी नूं बनाया होया। और बाद शेर लै गया चुक के एक जंगली जानवर नूं, सारे जानवर बाकी इकट्ठे होके बांदर कोल गए, वो दरखत के उत्ते है, वो सुना रहे हैं कि जी शेर ने किवें मारिया पंजा, किवें लै गया, उन्हें राजा साहब छड़ा दो। बांदर छाल मार के एक पासे दूजे टपूसी मारे उधर चल जाए, वो फिर क्या उधर आ जाए। कितना वक्त गुजर गया, उन्हें कहा जी राजा जी कुछ करो, कहता भी मैं दौड़ धूप तो कर रहा ना, बाकी तो हुण जो है मैनूं तुसीं मेरी दौड़ धूप देखो। सो हुण एक तो है तो फनीयर अंदाज दे विच जिन्हों ਜਿਹੜਾ ਮਿਜ਼ਾਜ ਦੇ ਵਿੱਚ ਹਾਸੇ ਠੱਠੇ ਵਾਲੇ ਮਿਜ਼ਾਜ, ਪਰ ਮੈਨੂੰ ਲੱਗਾ ਮੈਨੂੰ ਕੋਈ ਹੈਰਾਨੀ ਨਹੀਂ ਹੋਏਗੀ ਕਿ ਸਿਰੇ ਦਾ ਝੂਠਾ ਬੰਦਾ ਮੋਦੀ, ਕਿਉਂਕਿ ਇੰਡੀਆ ਇਵੇਂ ਹੀ ਆ, ਤੁਸੀਂ ਠੀਕ ਕਿਹਾ ਪੰਜਾਬੀ ਦੀ ਐਕਸਪ੍ਰੈਸ਼ਨ ਮੱਖਣ ਚੋਂ ਵਾਲ ਵਾਂਗ ਕੱਢ ਕੇ ਬਾਹਰ ਰੱਖ ਦੇਣਾ, ਕਿ $3 ਬਿਲੀਅਨ ਦੀ ਇਨਵੈਸਟਮੈਂਟ ਸੈਂਕੜਿਆਂ ਕੌਂਸੂਲੇਟਸ ਰਾਹੀਂ ਦੂਜਿਆਂ ਰਾਹੀਂ ਉਹਨਾਂ ਦਾ ਕਿੰਨਾ ਵੱਡਾ ਨੈਟਵਰਕ ਰਾਜ ਆ, ਕਿਉਂਕਿ ਪਾਕਿਸਤਾਨ ਨਾਲ ਲੱਗਦੇ ਜਿੰਨੇ ਸੂਬੇ ਨੇ ਅਫਗਾਨਿਸਤਾਨ ਦੇ ਉਹਨਾਂ ਸਾਰਿਆਂ ਦੇ ਵਿੱਚ ਕੌਂਸੂਲੇਟ ਖੋਲੇ ਹੋਏ ਔਰ ਸਟਾਫ ਭਰੇ ਹੋਏ। ਹੁਣ ਜਦੋਂ ਈਵਨ ਕਾਬਲ ਦੇ ਹਵਾਲੇ ਨਾਲ ਇਹ ਖਬਰ ਸੀ ਅਫਗਾਨ ਰਿਟਰਨਡ ITBP canines to now serve in ਛੱਤੀਸਗੜ੍ਹ and tie ਨਕਸਲ ops ਕਿ 3 ਸਨਿਫਰ ਡੌਗ ਕੁੱਤੇ ਔਰ 90 ਜਿਹੜੇ ਨੇ ਉਹਨਾਂ ਦੇ ITBF ਦੇ ਜਿਹੜੇ ਉੱਥੇ ਤੈਨਾਤ ਕੀਤੇ ਹੋਏ ਸੀ ਕਾਬਲ ਐਮਬੈਸੀ। ਸਟਾਫ ਕਿੰਨੇ 100 ਆ ਉਹ ਵੱਖਰਾ ਹੈ, ਇਹ ਸਿਰਫ ਉਹਨਾਂ ਉਹ ਕਹਿ ਰਹੇ ਨੇ ਜੀ ਉਹਨਾਂ ਨੇ ਬਹੁਤ ਸੇਵ ਕੀਤਾ ਉੱਥੇ ਜਿਹੜੇ ਅਦਰਵਾਈਜ਼ ਤਾਂ ਬਹੁਤ ਸਾਰੇ ਬਲਾਸਟ ਔਰ ਦੂਜੇ ਆਉਣੇ ਸੀ। ਦਾ 3 dogs detected many improvised explosive devices and protected the lives of not only Indian diplomats but also the Afghan civilians working in them। ਮਤਲਬ ਇਹ ਹੈ ਕਿ ਇੰਨਾ ਵੱਡਾ ਇਹਨਾਂ ਦਾ ਜਸੂਸੀ ਨੈਟਵਰਕ ਸੀ ਕਿ ਉਹਨੂੰ ਪ੍ਰੋਟੈਕਟ ਕਰਨ ਦੇ ਲਈ ਆ 90 ਜਿਹੜੇ ਨੇ ITBF ਦੇ ਇਹਨਾਂ ਦੇ ਸਪੈਸ਼ਲੀ ਟ੍ਰੇਨਡ ਕਮਾਂਡੋਜ਼ ਉਹ ਕੱਲੀ ਕਾਬਲ ਦੀ ਐਮਬੈਸੀ ਸੀ। ਬਾਕੀ ਸਾਰਿਆਂ 'ਚ ਕੀ ਕਰ ਰਹੇ ਸੀ? ਕੁਲਭੂਸ਼ਣ ਯਾਦਵ ਦੀ ਐਗਜ਼ਾਮਪਲ ਤੋਂ ਸਾਹਮਣੇ ਹੈ ਵੀ ਕਿੰਨਾ ਵੱਡਾ ਇਹਨਾਂ ਦਾ ਨੈਟਵਰਕ ਸੀ। ਔਰ ਹੁਣ ਜਿਵੇਂ ਇਹ ਬਿਲਕੁਲ ਹਰ ਇੱਕ ਨੇ ਛੋਟੇ ਛੋਟੇ ਮੁਲਕਾਂ ਨੇ ਵੀ ਐਨਗੇਜ ਕੀਤਾ ਹੈ ਤਾਲਿਬਾਨ ਨੂੰ ਜਾਂ ਤਾਲਿਬਾਨ ਨਾਲ ਐਨਗੇਜ ਹੋਏ। ਚਾਈਨਾ, ਰਸ਼ੀਆ, ਅਮਰੀਕਾ ਦੀ ਤਾਂ ਗੱਲ ਹੈ ਹੀ, UK ਨੇ ਆਪਣੇ ਲੈਵਲ ਤੇ, ਦੂਸਰਿਆਂ ਨੇ ਆਪਣੇ ਲੈਵਲ ਤੇ। ਈਵਨ ਇਸ ਸਾਰੇ ਦੇ ਚੱਲਦੇ ਆ ਭਾਰਤ ਜਿਹੜਾ ਇਹ ਕਹਿੰਦਾ ਜੀ ਮੈਂ ਅਸੀਂ ਪਾਰਲੀਮੈਂਟ ਬਣਾ ਕੇ ਦਿੱਤੀ, ਅਸੀਂ ਫਲਾਂ ਡੈਮ ਬਣਾਤਾ, ਫਲਾਣਾ ਹਾਈਡਰੋ ਪ੍ਰੋਜੈਕਟ।
ਹੁਣ ਸਾਰੇ ਚੋਂ ਕੀ ਕਰਨਗੇ, ਜਿਹਨੂੰ ਕਹਿੰਦੇ ਨੇ ਕਿ ਵੀ ਇੱਕ ਤਾਂ ਹੁੰਦਾ ਪੁਸ਼ ਟੂ ਦਾ ਵਾਲ, ਇੱਕ ਹੁੰਦਾ ਥਰੋਨ ਆਊਟ ਆਫ ਦਾ ਵਿੰਡੋ, ਉਹ ਬਾਹਰ ਸੁੱਟਿਆ ਕੀ ਕਰੇਗਾ। ਪਰ ਇੱਕ ਨਰੇਸ਼ ਕੁਮਾਰ ਤਾਲੀਬਾਨੀ ਉਹਨੇ ਨਾਲ ਲਿਖਿਆ, ਉਹਦੀ ਇੱਕ ਲਿਖਤ ਜਿਹੜੀ ਹੈ ਉਹ ਅੱਜ ਘੁੰਮ ਰਹੀ ਹੈ ਸਾਰੇ ਪਾਸੇ। ਔਰ ਉਹਨੇ ਕਿਹਾ ਵੀ ਬਹੁਤ ਜਲਦੀ ਮੋਦੀ ਜਿਹੜਾ ਹੈ ਉਹ ਐਡਰੈਸ ਕਰੇਗਾ ਮੁਲਕ ਨੂੰ ਟੀਵੀ ਤੋਂ, ਔਰ ਕਹਿੰਦਾ ਵੀ ਉਹਦੀ ਸਪੀਚ ਕੀ ਹੋਏਗੀ, ਮੈਂ ਉਹਦੇ ਹੀ ਲਫ਼ਜ਼ ਦੁਹਰਾ ਦਿੰਦਾ। और भाइयों और बहनों, तालिबान से हमारा रिश्ता बहुत पुराना है। जब मैं छोटा था तो मैं भी तालिबानी था, हमारा परिवार भी तालिबानी परिवार है और हम सभी भारतीय तालिबानी ही हैं। मुझे बचपन से ही ताली बजाने का बहुत शौक था। मेरी माँ ने मेरा ताली बजाना बैन कर दिया था। मैं जब भी ताली बजाता तो मेरी माँ बोलती थी मोदी तालिबानी। इस तरह मैं बचपन से ही तालिबानी हो गया था। सो मैं समझदा भी कई बार ਜਿਹੜੀ ਗੱਲ ਹਿਊਮਰ ਚ ਕਹੀ ਜਾ ਸਕਦੀ ਹੈ ਉਹ ਤੁਸੀਂ ਵੱਡੀਆਂ ਵੱਡੀਆਂ ਕਿਤਾਬਾਂ ਲਿਖ ਕੇ ਨਹੀਂ ਕਹਿ ਸਕਦੇ। ਹੁਣ ਤਾਲੀ ਹਿੰਦੀ ਚ ਜਾਂ ਉਰਦੂ ਚ ਵੀ ਕਲੈਪਿੰਗ ਨੂੰ ਵੀ ਕਹਿੰਦੇ ਨੇ। ਉਹਨੇ ਕਿਹਾ ਜੀ ਜਿਹੜਾ ਤਾਲੀ ਵਜਾ ਕਹਿੰਦਾ ਮੈਂ ਜਦੋਂ ਹੀ ਸਾਡਾ ਟੱਬਰ ਵੀ ਤਾਲੀਆਂ ਹੀ, ਅਸੀਂ ਤਾਂ ਬਚਪਨ ਤੋਂ ਹੀ ਤਾਲੀ ਬਾਨੀ ਹੈ। ਸੋ ਇਹ ਉਹਦਾ ਅੰਦਾਜ਼ ਹੈ ਕਿ ਜਿਵੇਂ ਉਹ ਬਿਲਕੁਲ ਜਦੋਂ ਝੂਠ ਦੇ ਸਿਰੇ ਤੇ ਆਂਦਾ ਹੈ ਉਹ ਕੁਛ ਨੂੰ ਵੀ ਜਸਟੀਫਾਈ ਕਰਦਾ ਹੈ। ਆਰਐਸਐਸ ਦਾ ਵਰਕਰ ਇਹੀ ਕੰਮ ਝੂਠ ਦੇ ਔਰ ਦੂਜੇ ਕਰਦੇ ਰਹੇ, ਲੇਕਿਨ ਵਿਦ ਇਨ ਕੰਟਰੀ ਕੀ ਚੱਲ ਰਿਹਾ ਕਿ ਵੀ ਇੱਕ ਤਾਂ ਬਹੁਤ ਕ੍ਰਿਟਿਸਿਜ਼ਮ ਹੋ ਰਿਹਾ ਸਾਰੇ ਪਾਸਿਓਂ ਕਿ ਵੀ ਇੰਨੀ ਇਨਵੈਸਟਮੈਂਟ ਤੁਸੀਂ ਤਾਂ ਸਾਰੇ ਜਿਹੜੇ ਉਹ ਇਰਰੈਲੇਵੈਂਟ ਹੋ ਗਏ। ਹੁਣ ਇਹ ਜੈ ਸ਼ੰਕਰ ਅਜੇ 2 ਦਿਨ ਪਹਿਲਾਂ ਆ ਕੇ ਨਿਊਯਾਰਕ ਆਇਆ UNSC ਲਈ। ਐਮਿਡ ਅਫਗਾਨ ਕ੍ਰਾਈਸਿਸ ਜੈ ਸ਼ੰਕਰ ਟੂ ਕੱਟ ਸ਼ਾਰਟ US ਵਿਜ਼ਿਟ, ਔਰ ਉਹਨੇ ਕਿਹਾ ਜੀ ਜੈ ਸ਼ੰਕਰ ਜਿਹੜਾ ਹੈ ਇਜ਼ ਕਟਿੰਗ ਸ਼ਾਰਟ ਹਿਜ਼ ਵਿਜ਼ਿਟ ਟੂ ਅਮਰੀਕਾ ਦਿਸ ਵੀਕ ਐਂਡ ਵਿਲ ਰਿਟਰਨ ਫਰਮ ਦਾ ਯੂਨਾਈਟਿਡ ਨੇਸ਼ਨਸ ਆਫਟਰ ਚੀਅਰਿੰਗ ਓਵਰ 2 ਮੀਟਿੰਗ। ਉਹਨਾਂ ਨੇ ਕਿਹਾ ਜੀ ਬਹੁਤ ਉੱਥੇ ਜਿਹੜਾ ਕ੍ਰਾਈਸਿਸ ਹੈ ਔਰ ਦੂਜਾ ਹੈ, ਔਰ ਕਿਉਂਕਿ ਇਹ ਫੇਲਿਅਰ ਤਾਂ ਇਹਨਾਂ ਦੀ ਫੋਰਨ ਮਿਨਿਸਟਰੀ ਦੀ ਹੁੰਦੀ ਹੈ, ਉਹ ਤਾਂ ਫੋਲੋ ਹੀ ਜਿਹੜੀ ਹੈ ਉਹਨਾਂ ਦੀ ਨੀਤੀ ਮੋਦੀ ਦੀ ਕਰ ਰਹੇ ਨੇ। ਔਰ ਈਵਨ ਇੱਕ ਬੜਾ ਸੀਜ਼ਨ ਡਿਪਲੋਮੈਟ ਔਰ ਕੈਪਟਨ ਅਮਰਿੰਦਰ ਜਿਹਨੂੰ ਬੜਾ ਅਫਸੋਸ ਔਰ ਬੜਾ ਧੱਕਾ ਲੱਗਾ ਹੈ ਕਿ ਵੀ ਤਾਲਿਬਾਨ ਆ ਗਏ ਔਰ ਇੰਡੀਆ ਲਈ ਬਹੁਤ ਖਤਰਾ ਹੈ, ਉਹਦਾ ਜੀਜਾ ਜਿੱਥੇ ਆਪਣੀ ਭੈਣ ਵਿਆਹੀ ਹੋਈ ਹੈ ਜਿਹਨੇ ਔਰ ਦਾਜ ਦੇ ਵਿੱਚ ਹੁੱਕਾ ਦਿੱਤਾ ਸੀ, ਨਟਵਰ ਸਿੰਘ, ਇਹ ਭਰਤਪੁਰ ਦਾ ਰਾਜਾ, ਔਰ ਉਹਨੇ ਆਪਣੀ ਕਿਤਾਬ 'ਚ ਵੀ ਲਿਖਿਆ ਵੀ ਇਹ ਸਾਰੇ ਹੁੱਕਾ ਇਕੱਠੇ ਅਸੀਂ ਪਾਰਟੀਆਂ ਦੇ ਸੋਨੇ ਦਾ ਹੁੱਕਾ ਦਿੱਤਾ ਸੀ ਇਹਨੇ ਆਪਣੀ ਭੈਣ ਨੂੰ, ਇਹਦੇ ਪਿਓ ਨੇ ਯਾਦਵਿੰਦਰ ਨੇ। ਸੋ ਜ਼ਾਹਰ ਹੈ ਉਹ ਇੱਕ ਇੰਡੀਅਨ ਫੋਰਨ ਸਰਵਿਸ ਦਾ ਆਫਿਸਰ ਸੀ, ਅਫਗਾਨਿਸਤਾਨ 'ਚ ਵੀ ਐਂਬੈਸਡਰ ਰਿਹਾ, ਬਾਅਦ ਦੇ ਵਿੱਚ ਪਾਕਿਸਤਾਨ 'ਚ ਵੀ ਐਂਬੈਸਡਰ ਰਿਹਾ ਔਰ ਮੀਡੀਆ 'ਚ ਵੀ ਆ ਕੇ ਕਿਤਾਬਾਂ 92 ਸਾਲ ਦਾ ਹੁਣ ਨਟਵਰ ਸਿੰਘ। ਔਰ ਉਹਨੇ ਇੱਕ ਇੰਟਰਵਿਊ ਦਿੱਤਾ ਜਿਹਦੇ 'ਚ ਉਹਨੇ ਕਿਹਾ ਇੰਡੀਆ ਸ਼ੁੱਡ ਹੈਵ ਪਬਲਿਕਲੀ ਐਨਗੇਜਡ ਵਿਦ ਤਾਲਿਬਾਨ ਅਰਲੀਅਰ। ਨਟਵਰ ਸਿੰਘ ਉਹਨੇ ਕਿਹਾ ਜੀ ਕਿ ਇਹ ਜਿਹੜਾ ਹੈ ਉਹਨਾਂ ਨੂੰ ਪਹਿਲਾਂ ਤੋਂ ਹੀ ਇਨਵੋਲਵ ਹੋਣਾ ਚਾਹੀਦਾ ਸੀ। ਇਫ ਆਈ ਵਾਜ਼ ਫੋਰਨ ਮਿਨਿਸਟਰ I would have contacted with them. I would have gone out of my way and told my intelligence people to make a contact quietly ਕਿ ਜੇ ਮੈਂ ਹੁੰਦਾ ਫਿਰ ਮੈਂ ਇਹ ਕਹਿੰਦਾ ਕਿ ਜੀ ਤੁਸੀਂ ਚੁੱਪਚਾਪ ਜਿਹੜਾ ਉਹ ਤਾਲਿਬਾਨ ਦੇ ਨਾਲ ਰਿਸ਼ਤਾ ਬਣਾਓ, ਦੂਜਾ ਕਰੋ। ਹੁਣ ਇੱਕ ਪਾਸੇ ਤਾਂ ਇਹ ਗਰੁੱਪ ਹੈ, ਹੁਣ ਤੁਸੀਂ ਦੇਖੋ ਵੀ ਦੂਸਰੇ ਪਾਸੇ ਭਾਰਤ ਕਿਸ ਕਦਰ ਖੌਫਜ਼ਦਾ ਹੈ ਔਰ ਕਿਸ ਕਦਰ ਨਫ਼ਰਤ ਨਾਲ ਭਰਿਆ ਹੋਇਆ ਹੈ ਕਿ ਸਮਾਜਵਾਦੀ ਪਾਰਟੀ ਜਿਹੜੀ ਹੈ ਉਹਨਾਂ ਦਾ ਇੱਕ ਮੈਂਬਰ ਪਾਰਲੀਮੈਂਟ ਜਿਹੜਾ ਕਿ 5ਵੀਂ ਸ਼ਫੀਕੁਰ ਰਹਿਮਾਨ ਬਰਕ, ਇਹ 5ਵੀਂ ਵਾਰ ਮੈਂਬਰ ਪਾਰਲੀਮੈਂਟ ਬਣਿਆ, 5 ਸਾਲ ਦੀ ਟਰਮ ਹੁੰਦੀ ਹੈ। ਇੰਨਾ ਸੀਨੀਅਰ ਮੋਸਟ ਔਰ ਬਜ਼ੁਰਗ ਆਦਮੀ ਔਰ ਇਹ ਯੂਪੀ ਤੋਂ ਹੈ। ਉਹਨੇ ਆਪਣਾ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਇੱਕ ਟਵੀਟ ਕੀਤਾ ਉਹਦੇ 'ਚ ਉਹਨੇ ਇਹ ਕਿਹਾ ਕਿ ਵੀ ਇਹ ਜਿਹੜਾ ਤਾਲਿਬਾਨ ਦੀ ਮੂਵਮੈਂਟ ਹੈ ਉਹਨਾਂ ਨੂੰ ਆਪਣੇ ਢੰਗ ਨਾਲ ਜੀ ਲੈਣ ਦਿਓ ਜਿਵੇਂ ਵੀ ਚਾਹੁੰਦੇ ਨੇ। ਉਹਨੇ ਇਹ ਟਵੀਟ ਦੇ ਵਿੱਚ ਕਿ ਤਾਲਿਬਾਨ ਇਜ਼ ਅ ਫੋਰਸ, ਦੇਰ ਉਹਦਾ ਐਗਜ਼ੈਕਟ ਟਵੀਟ ਹੈ, ਦੇ ਵਾਂਟ ਟੂ ਰਨ ਦਾ ਕੰਟਰੀ ਦੈਮਸੈਲਵਸ ਐਜ਼ ਪਰ देयर ਵੇਜ਼, ਕਿ ਉਹ ਆਪਣੇ ਮੁਲਕ ਨੂੰ ਆਪਣੇ ਢੰਗ ਨਾਲ ਚਲਾਉਣਾ ਚਾਹੁੰਦੇ ਨੇ। ਔਰ ਇਹ ਜਿਹੜੀ ਹੈ ਇਹ ਇੰਟਰਨਲ ਮੈਟਰ ਹੈ ਅਫਗਾਨਿਸਤਾਨ ਦੀ। ਔਰ ਇਸ ਸਾਰੇ ਦੇ ਚਲਦਿਆਂ ਜਦੋਂ ਉਹਨੇ ਇਹ ਲਿਖਿਆ ਉਹਦੇ ਤੇ ਹੁਣ ਦੇਸ਼ ਧਰੋਹ ਦਾ ਕੇਸ, ਸੈਡੀਸ਼ਨ, ਕਿ ਵੀ ਇਹ ਤਾਲਿਬਾਨ, ਔਰ ਉਹਨੇ ਇਹਦੇ 'ਚ ਕੰਪੇਅਰ ਵੀ ਕੀਤਾ। ਉਹਨੇ ਇਸ ਤੋਂ ਪਹਿਲਾਂ ਇਹ ਕਿਹਾ ਕਿ ਵੀ ਜਿਹੜੇ ਭਾਰਤ ਦੇ ਫਰੀडम ਫਾਈਟਰ ਸੀ ਉਹ ਵੀ ਤਾਂ ਉਹੀ ਸੀ, ਆਪਣੀ ਆਜ਼ਾਦੀ ਦੇ ਲਈ ਲੜ ਰਹੇ ਸੀ। ਉਹਨਾਂ ਨੇ ਕਿਹਾ ਕਿ ਵੀ ਇਹ he said when India was fighting for independence against the British rule, the entire country came together. Similarly, he said Taliban wanted to free their country that was captured by US and earlier Russia.
ਕਿ ਉਹਨਾਂ ਨੇ ਕੀਤਾ ਸੀ, ਉਹਨਾਂ ਨੇ ਜਿਵੇਂ ਸਾਡਾ ਸਾਰਾ ਮੁਲਕ ਇਕੱਠਾ ਹੋਇਆ ਸੀ ਅੰਗਰੇਜ਼ਾਂ ਦੇ ਖਿਲਾਫ, ਔਰ ਇਸ ਸਾਰੇ ਦੇ ਉੱਤੇ ਉਹਨਾਂ ਨੇ ਉਹਦੇ ਤੇ ਦੇਸ਼ ਧਰੋਹ ਦਾ ਕੇਸ ਬਣਾ ਦਿੱਤਾ ਕਿ ਜੀ ਤਾਲਿਬਾਨ ਦੀ ਤਾਰੀਫ ਕਰ ਦਿੱਤੀ। ਔਰ ਈਵਨ ਦੋ ਹੋਰ ਫੈਜ਼ਾਨ ਚੌਧਰੀ ਔਰ ਮੁਹੰਮਦ ਮੁਕੀਮ ਜਿਨ੍ਹਾਂ ਨੇ ਇਹ ਸਪੋਰਟ ਦੇ ਵਿੱਚ ਇਸ ਕਮੈਂਟ ਦੇ ਆਪਣਾ ਕਮੈਂਟ ਪਾਇਆ, ਉਹਦੇ ਤੇ ਉਹਨਾਂ ਨੇ ਸੈਡੀਸ਼ਨ ਲਾ ਕੇ ਕਿਹਾ ਦੇ ਮੇਡ ਇਨਫਲੇਮੇਟਰੀ ਸਟੇਟਮੈਂਟਸ ਰਿਗਾਰਡਿੰਗ ਦਾ ਤਾਲਿਬਾਨ, ਕਿ ਜੀ ਇਹ ਬੜੇ ਭੜਕਾਊ ਬਿਆਨਬਾਜ਼ੀ ਕੀਤੀ ਔਰ ਉਹਨਾਂ ਦੇ ਉੱਤੇ। ਔਰ ਮੈਂ ਇਹ ਦੇਖ ਰਿਹਾ ਵੀ ਇੱਕ ਪਾਸੇ ਅਸੀਂ ਐਰਿਕ ਮਾਰਗੋਲਿਸ ਦਾ ਪੜ੍ਹ ਕੇ ਹਟੇ ਕਿ ਭਾਈ ਉਹਨੇ ਕੀ ਐਨਾਲਿਸਿਸ ਕੀਤਾ, ਗੁਲਾਮੀ ਕੀ ਹੁੰਦੀ ਹੈ। ਭਾਰਤ ਦੇ ਨਕਸ਼ੇ 'ਚ ਜਿਹੜਾ 200 ਮਿਲੀਅਨ ਮੁਸਲਮਾਨ ਫਸਿਆ ਹੋਇਆ, ਕਸ਼ਮੀਰੀ ਨੂੰ ਛੱਡ ਦਿਓ ਜਿਹੜੇ ਬਹਾਦਰੀ ਨਾਲ ਜੂਝ ਰਹੇ ਨੇ, ਅੱਜ ਜਦੋਂ ਤੁਸੀਂ ਦੇਖੋਗੇ ਕਿ ਬਾਹਰ ਬੈਠੇ ਲੋਕ ਐਰਿਕ ਮਾਰਗੋਲਿਸ ਵਰਗੇ ਵੀ ਔਰ ਜਿਹੜੇ ਸਮਝਦੇ ਨੇ ਵੀ ਇਹ ਸਟਰਗਲ ਕੀ ਹੈ, ਉਹ ਕੀ ਕਹਿ ਰਹੇ ਨੇ। ਲੇਕਿਨ ਹਿੰਦੂ ਤਵੀਆਂ ਨੂੰ ਜਿਹੜੇ ਬਿਲਕੁਲ ਕੰਧ ਨਾਲ ਲੱਗ ਗਏ ਇਸ ਇਸ਼ੂ ਦੇ ਉੱਤੇ, ਉਹਨਾਂ ਨੂੰ ਖੁਸ਼ ਕਰਨ ਲਈ ਜਿਹੜੇ ਭਾਰਤ ਦੇ ਵਿੱਚ ਬੈਠੇ ਹੋਏ ਮੁਸਲਮਾਨ, ਕਾਮਨ ਤਾਂ ਸੁੱਪ ਹੋ ਜਾਂਦੇ ਨੇ ਨਾ, ਉਹ ਤਾਂ ਵਿਚਾਰੇ ਡਰਦੇ ਹੀ ਨਹੀਂ, ਉਹ ਤਾਂ ਉਹਨਾਂ ਨੇ ਤਾਂ ਬੁੱਲ ਸੀਤੇ ਹੋਏ ਨੇ। ਲੇਕਿਨ ਜਿਹੜੇ ਅਦਰਵਾਈਜ਼ ਬੜੇ ਬੜੇ ਫਿਲਮੀ ਦੁਨੀਆ 'ਚ ਔਰ ਅਦਰਵਾਈਜ਼ ਨਾ ਕਮਾਂਡ ਵਾਲੇ ਨੇ, ਉਹਨਾਂ ਦੇ ਮੈਂ ਤੁਹਾਨੂੰ ਟਵੀਟ 2-3 ਦੇ ਦੱਸ ਦਿੰਦਾ। ਜਾਵੇਦ ਅਖਤਰ, ਹੁਣ ਜਾਵੇਦ ਅਖਤਰ ਸ਼ਬਾਨਾ ਆਜ਼ਮੀ ਦਾ ਹਸਬੈਂਡ, ਕੈਫੇ ਆਜ਼ਮੀ ਦਾ ਜਵਾਈ ਔਰ ਨਾਮੀ ਗ੍ਰਾਮੀ ਸ਼ਾਇਰ ਔਰ ਫਿਲਮਾਂ ਦੇ ਗੀਤ ਔਰ ਬੜਾ ਵੱਡਾ ਲਿਟਰਰੀ ਫਿਗਰ, ਉਹ ਹੁਣ ਕੀ ਕਹਿ ਰਿਹਾ ਔਰ ਉਹ ਬੜਾ ਉਹਨੇ ਕਿਹਾ ਜੀ ਮੈਂ ਤਾਂ ਬਹੁਤ ਡਿਸਟਰਬਡ ਹੈ। ਇਹ ਜਿਹੜਾ ਹੈ ਇਸ ਜਾਵੇਦ ਅਖਤਰ ਨੇ ਕੀਤਾ ਹੈ, what kind of super power US is that it could not eradicate these barbarians called Talibans? What kind of world this world is that has left Afghan women to the lack of mercy of these fanatics? Shame on all those Western countries who claim to be saviors of human rights. ਤੁਸੀਂ ਦੱਸੋ, ਉਹ ਉਹਨਾਂ ਨੂੰ ਇਹ ਕਹਿ ਰਿਹਾ ਕਿ ਵੀ ਇਹ ਖਤਮ ਕਰ ਦਿੰਦਾ ਤੁਸੀਂ, ਅਮਰੀਕਾ ਕਿਸ ਕਿਸਮ ਦੀ ਸੁਪਰ ਪਾਵਰ ਹੈ, ਬਾਰਬੇਰੀਅਨਸ ਜਿਹੜੇ ਨੇ ਜ਼ਾਲਮ ਜ਼ੁਲਮ ਕਰਨ ਵਾਲੇ, ਇਹਨਾਂ ਨੂੰ ਖਤਮ ਕਿਉਂ ਨਹੀਂ ਕੀਤਾ? ਇਹ ਕਿਸ ਕਿਸਮ ਦੀ ਦੁਨੀਆ ਹੈ ਜਿਹੜੇ ਅਫਗਾਨ ਵਿਮਨ ਨੂੰ ਛੱਡ ਕੇ ਇਵੇਂ ਆ ਗਈ ਇਹਨਾਂ ਫੈਨੇਟਿਕਸ, ਇਹ ਜਿਹੜੇ ਕੱਟੜਪੰਥੀਆਂ ਦੇ ਰਹਿਮੋ ਕਰਮ ਦੇ ਉੱਤੇ। ਇਹ ਜਾਵੇਦ ਅਖਤਰ ਇਹ ਦੱਸਦਾ ਕਿ ਗੁਲਾਮੀ ਕਿਸ ਨੂੰ ਕਹਿੰਦੇ ਨੇ। ਹੁਣ ਦੀਆ ਮਿਰਜ਼ਾ ਇੱਕ ਬੀਬੀ ਹੈ, ਇਹ ਵੀ ਫਿਲਮੀ ਦੁਨੀਆ ਦੀ, ਸੇਵ ਅਫਗਾਨਿਸਤਾਨ, ਸੇਵ ਦਾ ਵਿਮਨ ਐਂਡ ਚਿਲਡਰਨ ਫਰਮ ਦਾ ਹਾਰਰਸ ਬੀਇੰਗ ਅਨਲਿਸ਼ਡ ਔਨ them। ਅਜੇ ਕੋਈ ਦੁਨੀਆ 'ਚ ਨਹੀਂ ਆਇਆ ਕਿ ਉਹਨਾਂ ਨੇ ਕੋਈ ਹਾਰਰਸ ਤੇ ਉਹਨਾਂ ਦੇ ਉੱਤੇ ਉਹਨਾਂ ਨੂੰ ਕਰੋ। ਇਹ ਫਰਹਾਨ ਅਖਤਰ, ਇਹ ਵੀ ਵੱਡਾ ਨਾਂ ਹੈ। The only thing the powers of the world need to talking about right now is how to help innocent Afghans, not in days and time to come, now। ਹੁਣੇ ਹੀ ਕਰੋ। ਉਹ 20 ਸਾਲ ਉੱਥੇ ਇਹ ਕਰਦੇ ਹੀ ਰਹੇ ਨੇ, ਉੱਥੇ ਕੀ ਇਹਨਾਂ ਨੇ ਉਦੋਂ ਤੁਹਾਡੀਆਂ ਜ਼ਬਾਨਾਂ ਸੀਤੀਆਂ ਹੋਈਆਂ ਸੀ ਵੀ ਤੁਹਾਨੂੰ ਨਹੀਂ ਸੀ ਲੱਗਦਾ ਵੀ ਜਦੋਂ ਕਾਰਪੇਟ ਬੌਂਬਿੰਗ ਕਰ ਰਹੇ ਨੇ, ਕਾਰਪੇਟ ਟੂ ਕਾਰਪੇਟ, ਇਨੋਸੈਂਟ ਔਰਤਾਂ, ਬੱਚੇ, ਬਜ਼ੁਰਗ ਵਿਚਾਰਿਆਂ ਦੇ ਕੱਚੇ ਮਿੱਟੀ ਦੇ ਘਰ, ਉਦੋਂ ਕਿਸੇ ਦੀ ਜ਼ਬਾਨ ਨਹੀਂ ਖੁੱਲੀ। ਇਹ ਵੀ ਹਿੰਦੂ ਤਵੀਆਂ ਨੂੰ ਖੁਸ਼ ਕਰਨ ਦੇ ਲਈ ਲੱਗੇ ਹੋਏ ਨੇ। ਔਰ ਇਸ ਸਾਰੇ ਦੇ ਚਲਦਿਆਂ ਜਿਹੜਾ ਹੋਰ ਵੀ ਨੇ 2-3 ਟਵੀਟਸ, ਪਰ ਮੈਂ ਵਕਤ ਵੀ ਦੇਖ ਰਿਹਾ ਕਿਉਂਕਿ ਸਾਡੇ ਕੋਲ ਹੁਣ ਅਸੀਂ 5 ਸੈਗਮੈਂਟ ਕਰਦੇ ਹਾਂ। ਔਰ ਇਹ ਗੁਲਾਮੀ ਦੀ ਨਿਸ਼ਾਨੀ, ਹਾਂ ਇੱਕ ਜਿਹੜੀ ਸੇਨਰ ਆਵਾਜ਼ ਜ਼ਰੂਰ, CPI ਦਾ MP ਹੈ ਬਿਨੋਏ ਬਿਸ਼ਵਾਮ, ਉਹਨੇ ਪ੍ਰਾਈਮ ਮਿਨਿਸਟਰ ਨੂੰ ਲਿਖਿਆ ਗਿਵ ਰੈਫਿਊਜੀ ਸਟੇਟਸ ਟੂ ਫਲੀਇੰਗ ਅਫਗਾਨ ਨੈਸ਼ਨਲਸ ਇਰਰਿਸਪੈਕਟਿਵ ਆਫ ਰਿਲੀਜਨ। ਹੁਣ ਜਿਹੜਾ ਇਹਨਾਂ ਨੇ CA ਔਰ ਦੂਸਰਾ ਕਾਨੂੰਨ ਪਾਸ ਕੀਤਾ ਹੈ, ਉਹਦੇ 'ਚ ਅਫਗਾਨਿਸਤਾਨ ਜਾਂ ਪਾਕਿਸਤਾਨ ਜਾਂ ਬੰਗਲਾਦੇਸ਼ 'ਚੋਂ ਆਉਣ ਵਾਲਾ ਕੋਈ ਮੁਸਲਮਾਨ ਜਿਹੜਾ ਉਹਨੂੰ ਰੈਫਿਊਜੀ ਸਟੇਟਸ ਨਹੀਂ ਮਿਲ ਸਕਦਾ। ਉਹਨੇ ਕਿਹਾ ਵੀ ਇਹਨੂੰ ਹਟੋ ਇਸ ਤੋਂ ਔਰ ਉਹਨਾਂ ਨੂੰ ਦਿਓ। ਲੇਕਿਨ ਮੈਂ ਇਹ ਜ਼ਰੂਰ ਕਹਿਣਾ ਚਾਹੁੰਦਾ, ਜਦੋਂ ਮੈਂ ਇਹਦਾ ਜਾਵੇਦ ਅਖਤਰ ਔਰ ਫਰਹਾਨ ਔਰ ਦੀਆ ਮਿਰਜ਼ਾ, ਮੈਂ ਕਿਹਾ ਵਾਹ, ਇਹ ਹੈ ਜਿਹਨੂੰ ਕਹਿੰਦੇ ਨੇ ਕਿ ਗੁਲਾਮੀ, ਕਿ ਤੁਸੀਂ ਆਪਣੀ ਅੰਦਰ ਜਿਹੜਾ ਰੂਹ ਦੇ ਉੱਤੇ ਪੱਥਰ ਰੱਖ ਕੇ ਜਿਹੜਾ ਤੁਸੀਂ ਹਿੰਦੂ ਤਵੀਆਂ ਨੂੰ ਖੁਸ਼ ਕਰਨ ਤੇ ਲੱਗੇ ਹੋਏ ਹੋ, ਜਦੋਂ ਕਿ ਸਾਰੀ ਦੁਨੀਆ ਜਿਹੜੀ ਹੈ ਉਹਨਾਂ ਦਾ ਇੱਕ ਵੱਖਰਾ ਨਜ਼ਰੀਆ ਇਸ ਸਾਰੇ ਪੀਰੀਅਡ 'ਚ ਬਣਦਾ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਵਾਗਤ ਹੈ। ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।